ਜਿਹੜੀਆਂ ਕੌਮਾਂ ਆਪਣੇ ਜੁਝਾਰੂਆਂ ਨੂੰ ਆਪਣੀ ਕੌਮ ਪ੍ਰਤੀ ਕੁਝ ਕਾਰਜ ਕਰਨ ਵਾਲਿਆਂ ਨੂੰ ਚੇਤੇ ਨਹੀਂ ਰੱਖਦੀਆਂ, ਉਹਨਾਂ ਨੂੰ ਅਕਿਰਤ ਕਣ ਕਿਹਾ ਜਾਂਦਾ। ਕੇਵਲ ਪੰਜਾਬ ਦੀ ਸਰਕਾਰ ਨਹੀਂ, ਹਿੰਦੁਸਤਾਨ ਦੀਆਂ ਸਾਰੀਆਂ ਹੀ ਏਜੰਸੀਆਂ ਤੇ ਹਿੰਦੁਸਤਾਨ ਦੀ ਸਰਕਾਰ ਇਹਨਾਂ ਗੱਲਾਂ ਤੋਂ ਭੈਭੀਤ ਸੀ ਕਿ ਕੌਮ ਨੂੰ ਜਾਗਰੂਕ ਕਰਨ ਦੀ ਸੇਵਾ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਨਿਭਾ ਰਹੇ ਹਨ, ਇਹਦੇ ਨਾਲ ਕੌਮ ਸੁਚੇਤ ਵੀ ਹੋ ਰਹੀ ਹੈ, ਉਹਨਾਂ ਵਿੱਚ ਮਰਨ ਦਾ ਚਾਅ ਵੀ ਪੈਦਾ ਹੋ ਰਿਹਾ ਤੇ ਕੌਮ ਦੀ ਖਾਤਰ ਜੂਝਣ ਦੀ ਗੁੜਤੀ ਵੀ ਉਹਨਾਂ ਨੂੰ ਪ੍ਰਾਪਤ ਹੋ ਰਹੀ। ਕੌਮ ਦੀ ਖਾਤਰ ਲੜਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ, ਕਦੀ ਗਰੋਹ ਸੱਦਣਾ, ਕਦੀ ਕੁਛ ਸੱਦਣਾ, ਅਜਿਹੇ ਲਫ਼ਜ਼ ਬਾਰ-ਬਾਰ ਸੁਣਦੇ ਰਹੇ ਸੀ। ਤੇ ਜੇ ਕਿਸੇ ਨੇ ਸੰਘਰਸ਼ ਵਿੱਚ ਕਦਮ ਰੱਖਣ ਦੀ ਕੋਸ਼ਿਸ਼ ਕਰਨਾ, ਕਦੀ ਅਣਪਛਾਤੇ ਮੁਕਾਬਲੇ, ਕਦੀ ਝੂਠੇ ਮੁਕਾਬਲੇ, ਇਹ ਬਹੁਤ ਕੁਝ ਕੌਮ ਨੇ ਫੇਸ ਕੀਤਾ। ਜੇ ਅਸੀਂ ਰਾਜਨੀਤੀ ਵਿੱਚੋਂ ਮਾੜਾ ਮੋਟਾ ਹਿੱਸਾ ਲੈ ਲਵਾਂਗੇ ਨਾ, ਆਪਣੀ ਕੌਮ ਨੂੰ ਕੋਈ ਰਾਜਨੀਤਿਕ ਤਾਕਤ ਦੇਣ ਦੇ ਸਮਰੱਥ ਹੋ ਜਾਵਾਂਗੇ, ਤਾਂ ਸਿੱਧੂ ਵਰਗੇ ਲੰਗੂਰ ਰਾਜਨੀਤੀ ਨਹੀਂ ਕਰਨੀ। ਮੈਂ ਸਮਝਦਾ ਦਲ ਖਾਲਸਾ ਦੀ ਜਥੇਬੰਦੀ ਨੇ ਆਪਣੇ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਹਮੇਸ਼ਾ ਹੀ ਜਿੱਥੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਹਨ, ਉੱਥੇ ਅੱਜ ਆਪਣੇ ਕੌਮੀ ਹੀਰਿਆਂ ਦਾ ਸਨਮਾਨ ਕਰਕੇ ਬਹੁਤ ਵੱਡਾ ਕਾਰਜ ਕੀਤਾ ਹੈ, ਜਿਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਥੋੜ੍ਹੀ। ਜਿਹੜੀਆਂ ਕੌਮਾਂ ਆਪਣੇ ਜੁਝਾਰੂਆਂ ਨੂੰ ਆਪਣੀ ਕੌਮ ਪ੍ਰਤੀ ਕੁਝ ਕਾਰਜ ਕਰਨ ਵਾਲਿਆਂ ਨੂੰ ਚੇਤੇ ਨਹੀਂ ਰੱਖਦੀਆਂ, ਉਹਨਾਂ ਨੂੰ ਅਕਿਰਤ ਕਣ ਕਿਹਾ ਜਾਂਦਾ। ਤੇ ਜਿਹੜੀਆਂ ਕੌਮਾਂ ਵਿੱਚ ਆਪਣੀ ਕੌਮ ਲਈ ਕੁਝ ਕਰਨ ਵਾਲਿਆਂ ਦਾ ਸਤਿਕਾਰ ਹੁੰਦਾ, ਫਿਰ ਜਿਹੜਾ ਵਿਅਕਤੀ ਇਹ ਸੇਵਾ ਨਿਭਾਉਂਦਾ ਉਹਨੂੰ ਵੀ ਮਾਣ ਮਹਿਸੂਸ ਹੁੰਦਾ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਪ੍ਰੇਰਨਾ ਸਰੋਤ ਵੀ ਪੈਦਾ ਹੁੰਦੇ ਨੇ। ਸਰਦਾਰ ਗਜਿੰਦਰ ਸਿੰਘ ਜੀ ਔਰ ਉਹਨਾਂ ਦੇ ਜਿਹੜੇ ਦੋ ਸਾਥੀ ਸਾਡੇ ਵਿੱਚ ਇੱਥੇ ਬੈਠੇ ਨੇ, ਪੌਂਟਾ ਸਾਹਿਬ ਤੇ ਭਾਈ ਦਵਿੰਦਰਪਾਲ ਸਿੰਘ ਜੀ, ਦੋ ਸਵਿਟਜ਼ਰਲੈਂਡ ਵਿੱਚ ਬੈਠੇ ਨੇ। ਇਹ ਕੋਈ ਛੋਟੀ ਘਟਨਾ ਨਹੀਂ ਸੀ। 40 ਵਰ੍ਹਿਆਂ ਦੀ ਜਲਾ ਵਤਨੀ, 40 ਵਰ੍ਹਿਆਂ ਦਾ ਜਿਹੜਾ ਪਰਿਵਾਰਕ ਵਿਛੋੜਾ, ਸਮਾਜਿਕ ਵਿਛੋੜਾ, ਆਪਣੀਆਂ ਧਰਤੀਆਂ ਨਾਲੋਂ ਟੁੱਟ ਕੇ ਕੌਮ ਦੀ ਸੇਵਾ ਵਿੱਚ ਬਿਤਾਉਣਾ, ਇਹ ਨਿਰਸਨ ਦੇ ਬਹੁਤ ਵੱਡੀ ਜੰਗ ਹੈ ਜਿਹੜੀ ਉਹ ਯੋਧੇ ਅੱਜ ਵੀ ਲੜ ਰਹੇ। ਕਈ ਵਾਰੀ ਅਸੀਂ ਜਦੋਂ ਇਹਨਾਂ ਗੱਲਾਂ ਦੇ ਪਿਛੋਕੜ ਵਿੱਚ ਜਾਂਦੇ ਹਾਂ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਉਸ ਸੰਘਰਸ਼ ਦੀ ਅਗਵਾਈ ਜਿਹੜਾ ਆਪਣੀ ਕੌਮ ਨਾਲ ਹੋਏ ਧੱਕਿਆਂ ਨੂੰ ਨਿਵਰਤ ਕਰਨਾ ਚਾਹੁੰਦਾ ਸੀ, ਆਪਣੀ ਧਰਤੀ ਨਾਲ ਹੋਏ ਧੱਕਿਆਂ ਨੂੰ ਨਿਵਰਤ ਕਰਨਾ ਚਾਹੁੰਦਾ ਸੀ। ਸਮੇਂ ਦੀਆਂ ਹਕੂਮਤਾਂ ਉਸ ਆਵਾਜ਼ ਨੂੰ ਬੁਲੰਦ ਆਵਾਜ਼ ਨੂੰ ਰੋਕਣ ਦੇ ਲਈ, ਚੁੱਪ ਕਰਾਉਣ ਦੇ ਲਈ ਬੜੇ ਵੱਡੇ ਯਤਨ ਕਰ ਰਹੀਆਂ ਸਨ। ਕੇਵਲ ਪੰਜਾਬ ਦੀ ਸਰਕਾਰ ਨਹੀਂ, ਹਿੰਦੁਸਤਾਨ ਦੀਆਂ ਸਾਰੀਆਂ ਹੀ ਏਜੰਸੀਆਂ ਤੇ ਹਿੰਦੁਸਤਾਨ ਦੀ ਸਰਕਾਰ ਇਹਨਾਂ ਗੱਲਾਂ ਤੋਂ ਭੈਭੀਤ ਸੀ ਕਿ ਕੌਮ ਨੂੰ ਜਾਗਰੂਕ ਕਰਨ ਦੀ ਸੇਵਾ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਨਿਭਾ ਰਹੇ ਹਨ, ਇਹਦੇ ਨਾਲ ਕੌਮ ਸੁਚੇਤ ਵੀ ਹੋ ਰਹੀ ਹੈ, ਉਹਨਾਂ ਵਿੱਚ ਮਰਨ ਦਾ ਚਾਅ ਵੀ ਪੈਦਾ ਹੋ ਰਿਹਾ ਤੇ ਕੌਮ ਦੀ ਖਾਤਰ ਜੂਝਣ ਦੀ ਗੁੜਤੀ ਵੀ ਉਹਨਾਂ ਨੂੰ ਪ੍ਰਾਪਤ ਹੋ ਰਹੀ। ਔਰ ਇਸ ਸਮੇਂ ਦੇ ਉੱਤੇ ਉਹਨਾਂ ਦੀ ਆਵਾਜ਼ ਨੂੰ ਰੋਕਣ ਦੇ ਲਈ ਕਦੀ ਕੋਈ ਸਾਜ਼ਿਸ਼ ਘੜੀ ਜਾਂਦੀ, ਕਦੀ ਕੋਈ ਸਾਜ਼ਿਸ਼ ਘੜੀ ਜਾਂਦੀ। ਔਰ ਜਿਹਦੇ ਪਿਛੋਕੜ ਵਿੱਚ ਇਹਨਾਂ ਯੋਧਿਆਂ ਨੇ ਜਹਾਜ਼ ਅਗਵਾ ਕੀਤਾ ਸੀ ਨਾ, ਉਹਦਾ ਇੱਕ ਖਾਸ ਮਕਸਦ ਹੁੰਦਾ ਜਦੋਂ ਕੋਈ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ ਨਾ। ਹੁਣ ਤੇ ਬੜੇ ਸਾਧਨ ਨੇ, ਸੋਸ਼ਲ ਮੀਡੀਆ ਹੈ, ਆਪਣੀ ਗੱਲ ਨੂੰ ਝੱਟ ਦੁਨੀਆ ਤੱਕ ਪਹੁੰਚਾਇਆ ਜਾ ਸਕਦਾ। ਉਸ ਵੇਲੇ ਸਰਕਾਰੀ ਟੀਵੀ ਤੇ ਸਰਕਾਰੀ ਰੇਡੀਓ ਹੀ ਬੋਲਦੇ ਸਨ, ਸਰਕਾਰੀ ਅਖਬਾਰਾਂ ਹੀ ਬੋਲਦੀਆਂ ਸਨ। ਜੋ ਉਹਨਾਂ ਦਾ ਚਿੱਤ ਕਰਦਾ ਸੀ ਲਿਖ ਦਿੰਦੇ ਸਨ, ਤੇ ਜੋ ਚਿੱਤ ਜਿਹੜੇ ਗੱਲ ਠੀਕ ਹੁੰਦੀ ਸੀ ਉਹਨੂੰ ਗਲਤ ਬਣਾ ਕੇ ਪੇਸ਼ ਕਰ ਦਿੰਦੇ ਸਨ। ਬਹੁਤ ਕੁਝ ਐਸਾ ਹੁੰਦਾ ਰਿਹਾ ਜਿਹਦਾ ਉਸ ਵੇਲੇ ਦੇ ਸਬੂਤ ਅੱਜ ਵੀ ਮੌਜੂਦ ਨੇ। ਕੌਮ ਦੀ ਖਾਤਰ ਲੜਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ, ਕਦੀ ਗਰੋਹ ਸੱਦਣਾ, ਕਦੀ ਕੁਛ ਸੱਦਣਾ, ਅਜਿਹੇ ਲਫ਼ਜ਼ ਬਾਰ-ਬਾਰ ਸੁਣਦੇ ਰਹੇ ਸੀ। ਤੇ ਜੇ ਕਿਸੇ ਨੇ ਸੰਘਰਸ਼ ਵਿੱਚ ਕਦਮ ਰੱਖਣ ਦੀ ਕੋਸ਼ਿਸ਼ ਕਰਨਾ, ਕਦੀ ਅਣਪਛਾਤੇ ਮੁਕਾਬਲੇ, ਕਦੀ ਝੂਠੇ ਮੁਕਾਬਲੇ, ਇਹ ਬਹੁਤ ਕੁਝ ਕੌਮ ਨੇ ਫੇਸ ਕੀਤਾ। ਔਰ ਜਦੋਂ ਸਾਰੇ ਪਾਸੇ ਦੁਸ਼ਮਣ ਹੀ ਦੁਸ਼ਮਣ ਹੋਣ, ਕੋਈ ਗੱਲ ਸੁਣ ਨਾ ਰਿਹਾ ਹੋਵੇ,
ਤੇ ਉਸ ਵਕਤ ਦੁਨੀਆ ਦੇ ਵਿੱਚ ਆਪਣੀ ਗੱਲ ਰੱਖਣੀ, ਦੁਨੀਆ ਨੂੰ ਆਪਣਾ ਸੰਦੇਸ਼ ਦੇਣਾ ਵੀ ਅਸੀਂ ਕਿਉਂ ਮੋਰਚੇ ਲਾਏ ਆ, ਕਿਉਂ ਅਸੀਂ ਲੜ ਰਹੇ ਹਾਂ, ਕਿਉਂ ਜੇਲ੍ਹਾਂ ਭਰ ਰਹੇ। ਇਹ ਡਿਊਟੀ ਇਹਨਾਂ ਸਿੰਘਾਂ ਨੇ ਨਿਭਾਈ, ਜਿਹੜੀ ਦੁਨੀਆ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਡਿਊਟੀ ਨਿਭਾਈ ਕਿ ਸਾਡਾ ਦੁੱਖ ਆ ਹੈ, ਸਾਡੀ ਹਿੰਦੁਸਤਾਨ ਸਰਕਾਰ ਸਾਡਾ ਦੁੱਖ ਨਹੀਂ ਸੁਣ ਰਹੀ, ਪੰਜਾਬ ਦੀ ਸਰਕਾਰ ਸਾਡਾ ਦੁੱਖ ਨਹੀਂ ਸੁਣ ਰਹੀ। ਜੇ ਤੁਹਾਡੇ ਵਿੱਚ ਕਿਤੇ ਕੋਈ ਇਨਸਾਫ ਦੀ ਕਣੀ ਬਾਕੀ ਹੈ ਤੇ ਸਾਨੂੰ ਇਨਸਾਫ ਦਿਵਾਉਣ ਵਿੱਚ ਸਾਡੀ ਮਦਦ ਕਰੋ। ਮਕਸਦ ਤਾਂ ਇੰਨਾ ਹੀ ਸੀ, ਕਿਸੇ ਨੂੰ ਕੋਈ ਦੁੱਖ ਤਕਲੀਫ ਚੋਟ ਪਹੁੰਚਾਉਣ ਦਾ ਮਕਸਦ ਨਹੀਂ ਸੀ। ਆ ਹੁਣ ਕਈ ਵਾਰੀ ਕਈ ਸੱਜਣ ਕਹਿ ਦਿੰਦੇ ਨੇ ਜੀ ਪੰਜਾਬ ਖਾਲੀ ਹੋ ਰਿਹਾ, ਨੌਜਵਾਨ ਬਾਹਰ ਜਾ ਰਹੇ। ਮੈਂ ਤੇ ਕਈ ਵਾਰੀ ਇਸ ਰੁਝਾਨ ਨੂੰ ਚੰਗਾ ਸਮਝਦਾ। ਚੰਗਾ ਕੇਵਲ ਇਸ ਕਰਕੇ ਨਹੀਂ ਸਮਝਦਾ ਕਿ ਇੱਥੋਂ ਭੁੱਖ ਦੇ ਤੋੜਿਓਂ ਜਾ ਕੇ ਕੁਝ ਕੁੱਲੀ ਗੁੱਲੀ ਜੁੱਲੀ ਦੀ ਲੋੜ ਪੂਰੀ ਹੋ ਰਹੀ। ਚੰਗਾ ਇਸ ਕਰਕੇ ਸਮਝਦਾ ਕਿ ਅੱਜ ਵੀ ਸਾਡੀ ਕੌਮ ਦੇ ਦੁਸ਼ਮਣਾਂ ਦੀ ਬਹੁਤ ਵੱਡੀ ਭਰਮਾਰ ਹੈ। ਅੱਜ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ, ਪਰੰਤੂ ਸਾਡੇ ਇਹ ਜਾਗਰੂਕ ਨੌਜਵਾਨ ਜਿਹੜੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਨੇ, ਜਦੋਂ ਸਾਡੀ ਕੌਮ ਦੇ ਕੰਨ ਦੇ ਲਾਗਿਓਂ ਵੀ ਕੋਈ ਤੱਤੀ ਹਵਾ ਨਿਕਲਦੀ ਹੈ, UNO ਦੇ ਦਰਵਾਜ਼ੇ ਭੰਨਣ ਤੱਕ ਜਾਂਦੇ ਨੇ। ਉੱਥੇ ਦੱਸਦੇ ਨੇ ਜਿਹੜਾ ਕੰਮ ਭਾਈ ਗਜਿੰਦਰ ਸਿੰਘ ਹੋਰਾਂ ਨੇ ਕੀਤਾ ਸੀ, ਹੁਣ ਉਹ ਡੈਮੋਕ੍ਰੈਟਿਕ ਢੰਗ ਦੇ ਨਾਲ ਵੀ ਜਿਹੜੇ ਇਹਨਾਂ ਦੇ ਬਣਾਏ ਹੋਏ ਢੰਗ ਨੇ, ਦੁਨੀਆ ਨੂੰ ਦੱਸ ਦਿੰਦੇ ਨੇ ਸਾਡੇ ਨਾਲ ਆਹ ਧੋਖਾ ਹੋ ਰਿਹਾ, ਆਹ ਧੱਕਾ ਹੋ ਰਿਹਾ। ਆਹ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਜਾ ਕੇ ਆਇਆ, ਜੇ ਇਹਨੂੰ ਉੱਥੇ ਲਾਹਨਤਾਂ ਪਈਆਂ ਤਾਂ ਇਹਨਾਂ ਗੱਲਾਂ ਦੀ ਹੀ ਦੇਣ। ਅੱਜ ਵੀ ਬਹੁਤ ਵੱਡੇ ਸੰਕਟ ਵਿੱਚ ਆ ਆਪਾਂ। ਦੇਖਣ ਨੂੰ ਤੇ ਕਈ ਵਾਰੀ ਲੱਗਦਾ ਵੀ ਸਭ ਕੁਝ ਸ਼ਾਂਤ ਹੈ, ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ। ਜਿਹੜੇ ਵਿਅਕਤੀ ਕੋਈ ਕੁਰਬਾਨੀ ਕਰਦੇ ਨੇ ਨਾ, ਉਹਨਾਂ ਦੇ ਮਗਰ ਕੌਮੀ ਸੰਸਥਾਵਾਂ ਨੂੰ ਖੜਨਾ ਚਾਹੀਦਾ। ਕੌਮੀ ਸੰਸਥਾਵਾਂ ਨੂੰ ਉਹਨਾਂ ਨੂੰ ਰੈਕਗਨਾਈਜ਼ ਕਰਨਾ ਪੈਂਦਾ, ਫਿਰ ਉਸ ਸੰਘਰਸ਼ ਨੂੰ ਪ੍ਰਵਾਨਗੀ ਦੀ ਮੋਹਰ ਲੱਗਦੀ ਹੈ। ਪਰੰਤੂ ਅੱਜ ਤੇ ਹਾਲਾਤ ਹੀ ਹੋਰ ਹੈ। ਨਾ ਸਿੱਖਾਂ ਦੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਸਮਝ ਰਿਹਾ, ਨਾ ਸੁਣ ਰਿਹਾ, ਨਾ ਤਸੱਲੀ ਕਰਵਾ ਰਿਹਾ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਤਸੱਲੀ ਕਰਾ ਰਹੀ ਹੈ। ਤੇ ਅਕਾਲੀ ਦਲ ਜਿਹੜਾ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦਾ ਸੀ, ਉਹ ਇੱਕ ਟੱਬਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਬਹੁਤ ਵੱਡੇ ਸੰਕਟ ਵਿੱਚ ਆ। ਅਸੀਂ ਗੱਲ ਕਰ ਰਹੇ ਸੀ, ਪੰਜੋੜੀ ਸਾਹਿਬ ਬੈਠੇ ਸੀ, ਸਾਰੇ ਸੱਜਣ ਬੈਠੇ ਸੀ, ਚੀਮਾ ਸਾਹਿਬ ਬੈਠੇ ਸੀ, ਤੇ ਮੈਂ ਬੇਨਤੀ ਦੇ ਰੂਪ ਵਿੱਚ ਪਹਿਲਾਂ ਵੀ ਭਾਈ ਕੰਵਰਪਾਲ ਸਿੰਘ ਹੋਰਾਂ ਨਾਲ ਕਈ ਵਾਰੀ ਇਹ ਗੱਲ ਕੀਤੀ ਹੈ, ਧਾਮੀ ਸਾਹਿਬ ਨਾਲ ਬਹੁਤ ਵਾਰੀ ਗੱਲ ਕੀਤੀ ਹੈ। ਜੇ ਅਸੀਂ ਰਾਜਨੀਤੀ ਵਿੱਚੋਂ ਮਾੜਾ ਮੋਟਾ ਹਿੱਸਾ ਲੈ ਲਵਾਂਗੇ ਨਾ, ਆਪਣੀ ਕੌਮ ਨੂੰ ਕੋਈ ਰਾਜਨੀਤਿਕ ਤਾਕਤ ਦੇਣ ਦੇ ਸਮਰੱਥ ਹੋ ਜਾਵਾਂਗੇ, ਤਾਂ ਸਿੱਧੂ ਵਰਗੇ ਲੰਗੂਰ ਰਾਜਨੀਤੀ ਨਹੀਂ ਕਰਨਗੇ। ਇਹਨਾਂ ਲੋਕਾਂ ਨਾਲ ਜਿਹੜੇ ਕੁਰਸੀਆਂ ਦੀ ਖਾਤਰ ਝਗੜ ਰਹੇ, ਨਾ ਇਹਨਾਂ ਦਾ ਕੋਈ ਪੰਜਾਬ ਨਾਲ ਸਰੋਕਾਰ ਹੈ, ਨਾ ਕੋਈ ਪੰਥ ਨਾਲ ਸਰੋਕਾਰ ਹੈ। ਪੰਜਾਬ ਬੇਸ਼ੱਕ ਸਾਰਾ ਹੀ ਲੁੱਟ ਕੇ ਖਾ ਜਾਵੇ ਕੋਈ, ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ। ਤੇ ਪੰਥ ਨਾਲ ਰੋਜ਼ ਜੋ ਮਰਜ਼ੀ ਹੋਈ ਜਾਵੇ। ਆਪਾਂ ਕਹਿੰਦੇ ਸੀ ਨਾ, ਇੱਕ ਨੇ ਸਹੁੰ ਖਾਧੀ ਸੀ ਗੁਟਕਾ ਫੜ ਕੇ ਤਖਤ ਦਮਦਮਾ ਸਾਹਿਬ ਨੂੰ ਮੂੰਹ ਕਰਕੇ ਕਿ ਮੈਂ ਬੇਅਦਬੀ ਦਾ ਇਨਸਾਫ ਦੇਵਾਂਗਾ। ਆ ਜਿਹੜਾ ਹੁਣ ਮੁੱਖ ਮੰਤਰੀ ਬਣਿਆ, ਇਹਨੇ ਹਰਮੰਦਰ ਸਾਹਿਬ ਦੇ ਸਾਹਮਣੇ ਖੜ ਕੇ ਸਹੁੰ ਖਾਧੀ, ਮੈਂ ਇਨਸਾਫ ਦੇਵਾਂਗਾ ਬੇਅਦਬੀ ਦਾ। ਤੇ ਇਨਸਾਫ ਕੀ ਦੇਣਾ ਸੀ? AG ਉਹ ਲਾਇਆ ਜਿਹੜਾ ਉਸ ਵੇਲੇ ਦੇ DGP ਦਾ ਵਕੀਲ। ਤੇ ਆਪਣੇ ਹਾਲਾਤ ਐਸੇ ਬਣਾ ਦਿੱਤੇ ਵੀ ਜਿਹੜਾ ਬੰਦਾ ਕਾਤਲਾਂ ਦਾ, ਸਿੱਖਾਂ ਦੇ ਕਾਤਲਾਂ ਦਾ ਵਕੀਲ ਰਿਹਾ ਹੋਵੇ, ਉਹ ਕਿਵੇਂ ਇਨਸਾਫ ਦੇ ਸਕਦਾ? ਤੇ DGP ਕਿਹਨੂੰ ਲਾਇਆ? DGP ਉਹਨੂੰ ਲਾਇਆ ਜਿਹਨੇ ਸਭ ਤੋਂ ਪਹਿਲਾਂ ਜਦੋਂ ਬੇਅਦਬੀ ਹੋਈ, ਸਿੱਖਾਂ ਦੇ ਸਿਰੇ ਬੇਅਦਬੀ ਦਾ ਦੋਸ਼ ਮੜ ਦਿੱਤਾ। ਦੋ ਭਰਾਵਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੇ ਬੇਅਦਬੀ ਕੀਤੀ ਆ, ਇਹਨਾਂ ਦੇ ਲਿੰਕ ਜਿਹੜੇ ISI ਨਾਲ ਨੇ, ਇਹਨਾਂ ਨੂੰ ਫੋਰਨ ਫੰਡਿੰਗ ਆਉਂਦੀ ਆ। ਤੇ ਜਦੋਂ ਜਿਨ੍ਹਾਂ ਦੇ ਨਾਂ ਲਏ ਗਏ, ਜਿਨ੍ਹਾਂ ਦੇ ਫੋਨ ਟਰੈਪ ਕੀਤੇ, ਜਦੋਂ ਉਹ ਬਾਹਰ ਆ ਗਏ ਤੇ ਉਹ ਸਿੱਟ ਵੀ ਖਤਮ ਹੋ ਗਈ ਤੇ ਸਾਰੀਆਂ ਫਾਈਂਡਿੰਗਸ ਵੀ ਬਦਲ ਗਈਆਂ। ਸਰਕਾਰ ਵੀ ਅਕਾਲੀ ਦਲ ਦੀ ਸੀ। ਇਹ ਲੋਕ ਇਨਸਾਫ ਦੇਣਗੇ ਜਿਨ੍ਹਾਂ ਨੇ ਇਹਦੀ ਤਫਤੀਸ਼ ਨੂੰ ਮੁੱਢੋਂ ਹੀ ਘੁੰਮਣ ਘੇਰੀਆਂ ਵਿੱਚ ਪਾ ਦਿੱਤਾ ਸੀ। ਇੱਥੇ ਕਿਤੇ ਕੋਈ ਇਨਸਾਫ ਦੀ ਕਿਰਨ ਨਜ਼ਰ ਨਹੀਂ ਆਉਂਦੀ। ਜਿਹੜਾ ਅਕਾਲੀ ਦਲ ਐਸੇ ਜੁਝਾਰੂਆਂ ਦੀ ਪਿੱਠ ਪਿੱਛੇ ਖੜ ਕੇ ਜਕਾਰੇ ਛੱਡਦਾ ਸੀ ਨਾ, ਜਿਹੜਾ ਅਕਾਲੀ ਦਲ ਐਸੇ ਪਰਿਵਾਰਾਂ ਨੂੰ ਆਪਣੀ ਬੁੱਕਲ ਵਿੱਚ ਲੈ ਲੈ ਕੇ ਉਹਨਾਂ ਦੀਆਂ ਜਿਹੜੀਆਂ ਪੰਥਕ ਲੋੜਾਂ ਪੂਰੀਆਂ ਕਰਦਾ ਸੀ, ਅੱਜ ਉਹਦਾ ਵੀ ਸੁਭਾਅ ਬਦਲ ਚੁੱਕਾ। ਤੇ ਐਸੇ ਸਮਿਆਂ ਦੇ ਵਿੱਚ ਦੇਖੋ ਨਿੱਤ ਦੇ ਮਸਲੇ ਨੇ। ਕਿਤੇ ਬੱਚਿਆਂ ਦੇ ਪੇਪਰਾਂ ਵਿੱਚ ਬੈਠਣ ਲਈ ਕਕਾਰ ਲਹਾਏ ਜਾ ਰਹੇ ਨੇ। ਕਦੀ ਅਕਾਲੀ ਦਲ ਨਹੀਂ ਬੋਲਦਾ, ਕਦੀ ਅਕਾਲ ਤਖਤ ਨਹੀਂ ਬੋਲਦਾ, ਕਦੀ ਸ਼੍ਰੋਮਣੀ ਕਮੇਟੀ ਨਹੀਂ ਬੋਲਦੀ, ਕਦੀ ਸਿੱਖਾਂ ਨੂੰ ਥਾਂ ਥਾਂ ਤੇ ਜਲੀਲ ਕੀਤਾ ਜਾ ਰਿਹਾ, ਸੜਕਾਂ 'ਚ ਫੜ ਫੜ ਕੇ ਘੇਰ ਘੇਰ ਕੇ ਕੁੱਟਿਆ ਜਾ ਰਿਹਾ। ਤੇ ਨਾ ਅਕਾਲੀ ਦਲ ਬੋਲੇ, ਨਾ ਸ਼੍ਰੋਮਣੀ ਕਮੇਟੀ ਬੋਲੇ। ਪੰਥਕ ਸੰਸਥਾਵਾਂ ਨੇ ਨਾ, ਚਲੋ ਅਕਾਲੀ ਦਲ ਤਾਂ ਇੱਕ ਟੱਬਰ ਦੀ ਪਾਰਟੀ ਬਣ ਗਈ, ਰਾਜਨੀਤਿਕ ਪਾਰਟੀ ਹੈ, ਰਾਜ ਕਰਨਾ ਕਰੀ ਜਾਣ। ਜਿਹੜੀਆਂ ਪੰਥਕ ਸੰਸਥਾਵਾਂ ਨੇ ਉਹ ਵੀ ਆਪਣੇ ਫਰਜ਼ਾਂ ਵਿੱਚ ਕੁਤਾਹੀ ਕਰ ਰਹੀਆਂ। ਉਹਨਾਂ ਲਈ ਤਾਂ ਸਾਰੇ ਹੀ ਸਿੱਖ ਬਰਾਬਰ ਨੇ। ਸਿੱਖੀ ਦਾ ਬੋਲਬਾਲਾ ਹੋਣਾ ਚਾਹੀਦਾ। ਤੇ ਜੇ ਸਿੱਖੀ ਦਾ ਬੋਲਬਾਲਾ ਕੇਵਲ 2-4 ਗੁਰਮਤਿ ਸਮਾਗਮ ਕਰਕੇ ਹੀ ਹੋ ਜਾਏ
तो फिर कौम के अणखी वीरां नूं अणखी बच्चों नूं कौन सांभे। इस संकट के विचों मैं तां ही बेनती की सी इन्हां नूं बार बार, इस कौम के लिए कुर्बानियां बहुत वड्डी धरोहर हैं। ये एडी वड्डी धरोहर हैं जिन्हां ते हर सिख नूं माण है कि साडे योधे ऐसे ने जिहड़े घर बार छड्ड के अपना आपा त्याग के कौम की खातर मरण तक भी जाते हैं। परंतु जदों तक आपां इंसाफ लैण दे लई कौम नूं राजनीतिक तौर पर, धार्मिक तौर पर, पंथक तौर पर, आर्थिक तौर पर मजबूत नहीं करते, उदों तक मैनूं नहीं लगता भी अपने मसलियां दा कोई हल हो सके। भाई गजेंद्र सिंह जी ते उन्हां दे साथियां ने कौम लोकां दा ध्यान खिੱਚਣ ਲਈ साडी समस्या की है उहनूं उजागर कर दिता, परंतु उहदे तो बाद जदों समस्या उजागर हो जाती है फिर टेबल ते बैठ के गल्लां हुंदियां ने, दसो तुहाडी की समस्या, इहदा हल की करिए। जिहड़ी राजनीतिक लीडरशिप सी कौम दी उन्होंने इस पासे ध्यान ही नहीं दिता ते 40 साल बीत जाण तो बाद अज भी ध्यान नहीं दिता। वो समस्यावां उत्थे दियां उत्थे खड़ियां ने, हल कोई नज़र नहीं आया। कुर्बानियां करन वालियां दी फरिश्त होर लंबी हुंदी गई, होर लंबी हुंदी। मैं जिथे इन्हां वीरां दी घालना नूं सिर झुका के सत्कार भेट करदा और इन्हां दे सहयोगियां दा, इन्हां दे जिहड़े वीरां ने इन्हां नूं इन्हां कारजां दे विच पंथक सेवा दे विच अपना योगदान पाउण दे लई प्रेरणा दा हत्थ दिता और इन्हां नाल हमदर्दी भरे लहजे विच विचर के इन्हां दे लई साधन मुहैया कीते। इन्हां सब दा सिर झुका के सत्कार करदा और पंथ दी नामवर जथेबंदी दल खालसा जिहड़ी हमेशा ही पंथक हितां दी पहरेदारी करदी है, उन्हां नूं वधाई भी दिना इस कार्य दी और सच्चे पातशाह दे चरनां विच जोदड़ी भी करदा निमरता सहित। मालक सच्चे पातशाह इन्हां नूं इन्नी समर्था बख्शण, इन्नी समर्था बख्शण जिहड़ी कौम अज इदां महसूस करदी है साडा कोई वाली वारस नहीं, ये कौम दे वाली वारस पैदा करन वाले पासे भी अपना योगदान पा सकण। होई भुल चुक दी खिमा। वाहिगुरू जी का खालसा, वाहिगुरू।